ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਖਬਰ ਤੇ ਨਜ਼ਰ। ਅੱਜ ਦੇ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਲਾਈਵ ਸੁਸ਼ੀਲ ਦੋਸਾਂਝ ਜੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਦੋਸਾਂਝ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਖਬਰਾਂ ਦਾ ਬੁਲੇਟਿਨ ਤੁਸੀਂ ਸੁਣਦੇ ਹੋ ਰੋਜ਼, ਪਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਜਦੋਂ ਰੂਬਰੂ ਹੋ ਰਹੇ ਹਾਂ ਤੇ ਬਹੁਤ ਸਾਰੇ ਮੁੱਦੇ ਨੇ, ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਨੰਗੀ ਅੱਖ ਨਾਲ ਦੇਖਿਆ ਕੁਝ ਹੋਰ ਹੁੰਦਾ, ਪਰ ਥੱਲੇ ਬਹੁਤ ਕੁਝ ਤੈਰ ਰਿਹਾ ਹੁੰਦਾ। ਉਹਦੇ ਤੇ ਸਾਡੀ ਨਜ਼ਰ ਰੱਖਣ ਦੀ ਕੋਸ਼ਿਸ਼ ਰਹਿੰਦੀ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਨੇ ਪੰਜਾਬੀ ਰੇਡੀਓ USA ਦੇ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਰਾਜਕਰਨਵੀਰ ਸਿੰਘ ਜੀ, ਤੇ ਚੰਡੀਗੜ੍ਹ ਸਟੂਡੀਓ ਤੋਂ ਮੈਂ ਸੁਸ਼ੀਲ ਦੋਸਾਂਝ, ਤੇ ਗੱਲਬਾਤ ਦਾ ਸਿਲਸਿਲਾ ਵੀ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਜੀ, ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਆ ਉਹ ਤੁਸੀਂ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਗੁਰਦੀਪ ਸਿੰਘ ਵਿਰਦੀ ਜੀ, ਗੁਰਜੀਤ ਸਿੰਘ ਝਾਮਪੁਰ ਜੀ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਜੀ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ ਤਾਂ ਤੁਸੀਂ ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਆਓ ਜਿਹੜੀ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਪੰਜਾਬ ਵਿਧਾਨ ਸਭਾ ਦਾ ਜਿਹੜਾ ਇਜਲਾਸ ਜਿਹੜਾ ਇਸ ਟਾਈਮ ਚੱਲ ਰਿਹਾ ਆ, ਸੋ ਕੀ ਚੱਲ ਰਿਹਾ ਆ, ਕੀ ਹੋਇਆ ਆ, ਅਤੇ ਆਉਣ ਵਾਲੇ ਦਿਨਾਂ 'ਚ ਕੀ ਸੰਭਾਵਨਾਵਾਂ ਨੇ? ਦੇਖੋ, ਪਿਛਲੇ ਕੁਝ ਦਿਨਾਂ ਤੋਂ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਲਗਾਤਾਰ ਹੰਗਾਮਾ ਹੁੰਦਾ ਰਿਹਾ ਡਰੱਗ ਦੇ ਇਸ਼ੂ ਦੇ ਉੱਤੇ, ਤੇ ਉਸ ਦੇ ਉੱਤੇ ਜਿੱਥੇ ਓਪੋਜੀਸ਼ਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਕਾਂਗਰਸ ਨੇ, ਉੱਥੇ ਪਲਟਵਾਰ ਕੀਤਾ ਸੁਖਪਾਲ ਸਿੰਘ ਖਹਿਰਾ ਦਾ ਨਾਂ ਲੈ ਕੇ ਹਕੂਮਤੀ ਧਿਰ ਦੇ ਲੋਕਾਂ ਨੇ। ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਭਾਸ਼ਣ ਕੀਤਾ, ਹੁਣ 2.5 ਘੰਟੇ ਦਾ ਭਾਸ਼ਣ, ਜਿਹੜਾ ਪੰਜਾਬ ਦੇ ਰਾਜਪਾਲ
ਦੇ ਜਿਹੜਾ ਭਾਸ਼ਣ ਸੀ ਉਹਦੇ 'ਚ ਜਿਹੜੀ ਬਹਿਸ ਹੋਈ ਉਹਦਾ ਜਵਾਬ ਦਿੰਦਿਆਂ ਜਿਹੜਾ ਭਾਸ਼ਣ ਕੀਤਾ ਸਰ ਬਾਦਲ ਨੇ, ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਬਿਕਰਮ ਸਿੰਘ ਮਜੀਠੀਏ ਦਾ ਬਚਾਅ ਕੀਤਾ ਜੀ, ਇਹ ਕਹਿ ਕੇ ਤੇ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਹੋ ਗਏ, ਇਹਦਾ ਮਤਲਬ ਉਹ ਦੋਸ਼ੀ ਨਹੀਂ ਹੋ ਗਏ। ਬਿਕਰਮ ਸਿੰਘ ਮਜੀਠੀਆ ਨਾਲ ਕੁਐਸਚਨਿੰਗ ਹੋ ਗਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ, ਉਹਨਾਂ ਨੇ ਜਵਾਬ ਦੇ ਦਿੱਤੇ ਤੇ ਜਿੰਨੀ ਦੇਰ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਕਲੀਨ ਚਿੱਟ ਯਾਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹੇ ਤੌਰ ਤੇ ਦੇ ਦਿੱਤੀ ਹੈ। ਦੂਜੇ ਪਾਸੇ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਵੀ ਉੱਠਿਆ ਜੀ, ਉਹਦੇ ਉੱਤੇ 2 ਦਿਨ ਤੋਂ ਖਾਸੀ ਜਿਹੜੀ ਹੈ ਬਹਿਸ ਹੋਈ ਹੈ ਅਖਬਾਰਾਂ ਦੇ ਵਿੱਚ। ਬੀਬੀ ਜਗੀਰ ਕੌਰ ਨੇ ਕੁਝ ਨਵੇਂ ਲੋਕਾਂ ਦੇ ਨਾਂ ਲੈ ਕੇ ਇਸ ਤਰ੍ਹਾਂ ਦੇ ਦੋਸ਼ ਲਾਏ ਵੀ ਸੁਖਪਾਲ ਸਿੰਘ ਖਹਿਰਾ ਜਿਹੜੇ ਹੈ ਇਹਨਾਂ ਦੇ ਸੰਬੰਧ ਡਰੱਗ ਸਮਗਲਰ ਜਿਹੜੇ ਹੈ ਉਹਨਾਂ ਨਾਲ ਹੈਗੇ ਹੈ ਤੇ ਉਹਨਾਂ ਨੇ ਇੱਕ ਹੋਰ ਨਾਂ ਲਿਆ ਗੁਰਦੇਵ ਸਿੰਘ ਦੇਵੀ ਦਾ ਤੇ ਉਹਦੀ ਫੋਟੋ ਵੀ ਜਿਹੜੀ ਰਿਲੀਜ਼ ਕੀਤੀ। ਪਰ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ਦੇ ਉੱਤੇ ਆਪਣੀ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਉਹਨਾਂ ਨੇ ਉਲਟਾ ਇਹ ਕਿਹਾ ਕਿ ਬੀਬੀ ਜਗੀਰ ਕੌਰ ਨੇ 22 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ, ਉਹਨੇ ਤੇ ਉਹਦੇ ਜਵਾਈ ਨੇ ਬਹੁਤ ਸਾਰੇ ਗੈਰ ਕਾਨੂੰਨੀ ਕੰਮ ਕੀਤੇ ਹੈ ਤੇ ਕਿਸੇ ਨਾਲ ਫੋਟੋ ਹੋਣੀ ਉਹਨੂੰ ਤੁਸੀਂ ਦੋਸ਼ੀ ਨਹੀਂ ਕਹਿ ਸਕਦੇ। ਤੇ ਫੋਟੋ ਉਹਨਾਂ ਨੇ ਬਾਦਲ ਸਾਹਿਬ ਦੀ ਵੀ ਰਿਲੀਜ਼ ਕਰਤੀ, ਬਿੱਟੂ ਔਲਖ ਦੇ ਨਾਲ ਸੁਖਬੀਰ ਬਾਦਲ ਦੀ ਵੀ ਕਰਤੀ, ਬਿਕਰਮ ਮਜੀਠੀਆ ਦੀ ਵੀ ਕਰਤੀ। ਸੋ ਡਰੱਗ ਦਾ ਇਸ਼ੂ ਵੀ ਜਿਹੜਾ ਇਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ, ਇਹਦੇ ਤੇ ਅਸੀਂ ਕਾਫੀ ਚਰਚਾ ਵੀ ਕੀਤੀ ਹੈ। ਇਹਦੇ 'ਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਨਿਕਲ ਕੇ ਆਈ, ਜਿਹੜੀ ਮੈਂ ਸ਼ੁਰੂ 'ਚ ਕਹੀ ਵੀ ਬਾਦਲ ਸਾਹਿਬ ਨੇ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦਿੱਤੀ, ਜਿਹਦੇ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਸਰਕਾਰਾਂ ਜਿਹੜੀਆਂ ਆ ਉਹ ਜੇ ਹੁਣ ਬਾਦਲ ਸਾਹਿਬ ਨੇ ਇੱਕ ਮੇਰਾ ਸਵਾਲ ਮਨ 'ਚ ਆਉਂਦਾ ਵੀ ਬਾਦਲ ਸਾਹਿਬ ਨੇ ਇੱਕ ਪਾਸੇ ਤਾਂ ਕਹਿ ਦਿੱਤਾ ਕਿ ਕਿਸੇ ਦਾ ਨਾਂ ਆਉਣਾ, ਕਿਸੇ ਨੂੰ ਸੰਮਨ ਹੋਣਾ, ਕਿਸੇ ਤੋਂ ਕੁਐਸਚਨ ਕਰਨੇ ਪੁਲਿਸ ਡਿਪਾਰਟਮੈਂਟ ਵੱਲੋਂ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ, ਉਹਦੇ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ। ਤੇ ਫਿਰ ਬਾਦਲ ਸਾਹਿਬ ਜਦੋਂ ਕਲੀਨ ਚਿੱਟ ਦਿੰਦੇ ਹੈ ਤੇ ਫਿਰ ਉਹਨਾਂ ਦੇ ਕਲੀਨ ਚਿੱਟ ਦੇਣ ਦੇ ਨਾਲ ਬਿਕਰਮ ਸਿੰਘ ਮਜੀਠੀਆ ਬਰੀ ਕਿਵੇਂ ਹੋ ਗਿਆ? ਉਹਨਾਂ ਨੂੰ ਵੀ ਤਾਂ ਫਿਰ ਵੇਟ ਕਰ ਲੈਣੀ ਚਾਹੀਦੀ ਸੀ ਨਾ ਵੀ ਜਿਹੜੀ ਜਾਂਚ ਚੱਲ ਰਹੀ ਹੈ ਉਹਦਾ ਸਾਰ ਤੱਤ ਕੀ ਨਿਕਲਦਾ, ਉਹਦੀ ਪੂਰੀ ਰਿਪੋਰਟ, ਆਖਰੀ ਰਿਪੋਰਟ ਕੀ ਆਉਂਦੀ ਹੈ। ਸੋ ਬਾਦਲ ਸਾਹਿਬ ਨੇ ਇੱਕ ਗੱਲ ਸਾਬਿਤ ਕਰ ਦਿੱਤੀ ਕਿ ਪੰਜਾਬ ਦੇ ਵਿੱਚ ਹੀ ਨਹੀਂ, ਵੈਸੇ ਤਾਂ ਸਾਰੇ ਦੇਸ਼ ਹੀ ਇਹ ਹਾਲ ਹੈ, ਪਰ ਪੰਜਾਬ ਦੇ ਵਿੱਚ ਜਿਹੜੀ ਹਕੂਮਤੀ ਧਿਰ ਹੈ ਉਹ ਆਪਣੇ ਕਿਸੇ ਵੀ ਬੰਦੇ ਦਾ ਨਾਂ ਜਿਹਦਾ ਵੀ ਆਉਂਦਾ ਇੱਦਾਂ ਦੇ ਮਾਮਲਿਆਂ ਦੇ ਵਿੱਚ ਉਹਦੀ ਸਰਪ੍ਰਸਤੀ ਲਈ ਖੜੀ ਹੈ, ਉਹਦੇ ਸਿਰ ਤੇ ਉਹਨਾਂ ਦਾ ਹੱਥ ਹੈ ਵੀ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਜਿਹੜਾ ਡਰ, ਖੌਫ, ਜਿਹੜਾ ਭੈ ਰੱਖਣ ਦੀ ਜ਼ਰੂਰਤ ਨਹੀਂ, ਸਰਕਾਰ ਉਹਨਾਂ ਨੂੰ ਬਚਾ ਲਏਗੀ। ਇਹ ਪ੍ਰਮਾਣਿਤ ਹੁੰਦਾ ਹੈ ਬਾਦਲ ਸਾਹਿਬ ਦਾ ਇਹ ਕਹਿਣਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਸਾਫ਼ ਤੌਰ ਤੇ ਉਹਨਾਂ ਨੇ ਬਰੀ ਕੀਤਾ। ਦੂਜੀ ਮਹੱਤਵਪੂਰਨ ਗੱਲ ਜਿਹੜੀ ਬਾਦਲ ਸਾਹਿਬ ਨੇ ਕੀਤੀ ਆ ਉਹ ਬਹੁਤ ਮਹੱਤਵਪੂਰਨ ਹੈ, ਪਰ ਦੁੱਖ ਇਹ ਹੁੰਦਾ ਹੈ ਕਿ ਹਰ ਵਾਰ ਇਹ ਗੱਲ ਕੀਤੀ ਜਾਂਦੀ ਹੈ ਉਹਨਾਂ ਤੇ ਮਸਲਿਆਂ ਦੇ ਉੱਤੇ ਜਿਹੜਾ ਆ ਉਹ ਇੰਪਲੀਮੇਸ਼ਨ ਜਿਹੜੀ ਆ ਉਹਦੀ ਕਿਸੇ ਰੂਪ ਦੇ ਵਿੱਚ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ। ਉਹ ਕੀ ਕਿਹਾ ਬਾਦਲ ਸਾਹਿਬ ਨੇ, ਬੜਾ ਜ਼ੋਰ ਦੇ ਕੇ ਗੱਲ ਕਹੀ, ਮੰਗਲਵਾਰ ਨੂੰ ਗੱਲ ਕਹੀ ਵਿਧਾਨ ਸਭਾ ਦੇ ਵਿੱਚ, ਜਿਹੜਾ ਫੈਡਰਲ ਢਾਂਚੇ ਦੀ ਜਿਹੜੀ ਸਥਾਪਤੀ ਹੈ ਉਹ ਬਹੁਤ ਇੰਪਾਰਟੈਂਟ ਹੈ ਪੰਜਾਬ ਵਾਸਤੇ ਜੀ। ਦੂਜਾ, ਚੰਡੀਗੜ੍ਹ ਤੇ ਪੰਜਾਬ ਵਿੱਚੋਂ ਵੱਖ ਕਰ ਦਿੱਤੇ ਗਏ ਜਿਹੜੇ ਪੰਜਾਬੀ ਭਾਸ਼ੀ ਇਲਾਕੇ ਹੈ ਉਹ ਵਾਪਸ ਪੰਜਾਬ ਦੇ ਸ਼ਾਮਲ ਹੋਣ, ਇਹ ਗੱਲ ਦੁਹਰਾਈ ਬਾਦਲ ਸਾਹਿਬ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਨਦੀਆਂ ਦਾ ਜਿਹੜਾ ਜਲ ਬਟਵਾਰਾ ਆ, ਜਿਹੜੀ ਪਾਣੀਆਂ ਦੀ ਵੰਡ ਜਿਹੜੀ ਹੈ ਉਹ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਹੋਣੀ ਚਾਹੀਦੀ ਹੈ। ਹੁਣ ਇਹ ਬੜੀ ਅਜੀਬ ਗੱਲ ਹੈ ਕਿ ਬਾਦਲ ਸਾਹਿਬ 5ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹੈ ਜੀ, ਤੇ ਬਾਦਲ ਸਾਹਿਬ ਜਦੋਂ ਵੀ ਸੱਤਾ 'ਚ ਹੁੰਦੇ, ਹਕੂਮਤ 'ਚ ਹੁੰਦੇ ਹੈ, ਉਹ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖਦੇ ਹੈ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਹੋਣੇ ਚਾਹੀਦੇ ਹੈ, ਚੰਡੀਗੜ੍ਹ ਪੰਜਾਬ ਦਾ ਜੀ, ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਨਾ ਹੋਵੇ ਜੀ। ਉਹਨਾਂ ਦੀ ਸਰਕਾਰ ਵੱਲੋਂ ਜਿਹੜਾ ਭਾਸ਼ਣ ਕੀਤਾ ਰਾਜਪਾਲ ਸਾਹਿਬ ਨੇ, ਕਪਤਾਨ ਸਿੰਘ ਸੋਲੰਕੀ ਨੇ, ਉਹਨਾਂ ਨੇ ਤਰਜੀਹਾਂ ਰੱਖੀਆਂ ਜ਼ਰੂਰ ਬਾਦਲ ਸਾਹਿਬ ਦੀਆਂ ਪਹਿਲਾਂ ਆਪਣੇ ਭਾਸ਼ਣ 'ਚ, ਪਰ ਉਸੇ ਰਾਜਪਾਲ ਨੇ, ਕਿਉਂਕਿ ਹਰਿਆਣੇ ਦੇ ਵੀ ਰਾਜਪਾਲ ਹੈ, ਹਰਿਆਣੇ ਦੀ ਵਿਧਾਨ ਸਭਾ 'ਚ ਭਾਸ਼ਣ ਕੀਤਾ ਹਰਿਆਣੇ ਦੀ ਸਰਕਾਰ ਵੱਲੋਂ, ਤੇ ਉਸੇ ਰਾਜਪਾਲ ਨੇ ਹਰਿਆਣੇ ਦੀ ਵਿਧਾਨ ਸਭਾ 'ਚ ਇਹ ਕਿਹਾ ਕਿ ਪਾਣੀਆਂ ਦੀ ਜਿਹੜੀ ਵੰਡ ਹੈ ਉਹ
ਜਿਹੜੀ ਖਾਸ ਤੌਰ ਤੇ ਜਿਹੜੀ ਆਪਣੀ SYL ਨਹਿਰ ਦਾ ਮਸਲਾ ਹੈ ਵੀ ਸਤਲੁਜ ਯਮੁਨਾ ਲਿੰਕ ਨਹਿਰ ਜਿਹੜੀ ਪੂਰੀ ਕੀਤੀ ਜਾਵੇ ਤਾਂ ਜੋ ਹਰਿਆਣੇ ਨੂੰ ਪਾਣੀ ਮਿਲੇ ਜੀ। ਪੰਜਾਬ ਕਹਿੰਦਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਅਸੀਂ ਬਣਾਉਣੀ ਨਹੀਂ, ਕਿ ਰਿਪੇਰੀਅਨ ਸਿਧਾਂਤਾਂ ਨਾਲ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ ਜੀ। ਹੁਣ ਦੱਸੋ ਕਿੰਨੀ ਵਿਡੰਬਣਾ ਹੈ ਵੀ ਇੱਕੋ ਸਰਕਾਰ ਦੇ ਵਿੱਚ ਜਾਂਦਿਆਂ ਜਿਹੜੇ ਰਾਜਪਾਲ ਹੈ ਉਹ ਭਾਸ਼ਣ ਕਰਦੇ ਹਰਿਆਣੇ ਦੇ ਵਿੱਚ, ਹਰਿਆਣੇ ਦਾ ਜਿਹੜਾ ਤਰਕ ਹੈ ਉਹਨੂੰ ਲੈ ਕੇ ਆਉਂਦੇ ਆ ਕਿ SYL ਪੂਰੀ ਕੀਤੀ ਜਾਏ। ਉਹੀ ਰਾਜਪਾਲ ਪੰਜਾਬ 'ਚ ਭਾਸ਼ਣ ਕਰਦੇ ਆ ਕਿ ਪਾਣੀਆਂ ਦੀ ਜਿਹੜੀ ਵੰਡ ਹੈ ਉਹਨਾਂ ਨੇ ਰਿਪੇਰੀਅਨ ਸਿਧਾਂਤਾਂ ਦੇ ਨਾਂ ਤੇ ਜਿਹੜਾ ਜ਼ਿਕਰ ਕੀਤਾ ਮਾੜਾ ਜਿਹਾ, ਉਹਨੂੰ ਅੱਗੇ ਜਾ ਕੇ ਜ਼ੋਰ ਦੇ ਕੇ ਹੁਣ ਬਾਦਲ ਸਾਹਿਬ ਨੇ ਕਿਹਾ। ਇਹ ਦੁਬਿਧਾ ਜਿਹੜੀ ਹੈ ਜਾਂ ਸਿਆਸਤ ਜਿਹੜੀ ਹੈ ਦੁਬਿਧਾ ਦੀ, ਇਹ ਨਹੀਂ ਪੰਜਾਬ ਹੀ ਨਹੀਂ ਦੇਸ਼ ਭਰ ਦੇ ਵਿੱਚ ਇਹ ਮਸਲੇ ਜਿਹੜੇ ਆ ਉਹ ਖੜੇ ਰੱਖਣੇ ਆ, ਖੜੇ ਹੈਗੇ ਆ। ਸੋ ਬਾਦਲ ਸਾਹਿਬ ਦੇ ਇਹ ਕਹਿਣ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ, ਪੰਜਾਬੀ ਭਾਸ਼ਾ ਇਲਾਕੇ ਜਿਹੜੇ ਆ ਪੰਜਾਬ ਨੂੰ ਮਿਲਣ, ਫੈਡਰਲ ਢਾਂਚੇ ਤੇ ਬਾਦਲ ਸਾਹਿਬ ਜ਼ੋਰ ਦਿੰਦੇ ਆ, ਜਾਂ ਪਾਣੀਆਂ ਦੀ ਵੰਡ ਦਾ ਜਿਹੜਾ ਮਸਲਾ ਜਿਸ ਹਿਸਾਬ 'ਚ ਬਾਦਲ ਸਾਹਿਬ ਉਠਾਉਂਦੇ ਆ, ਉਹ ਸਾਰੇ ਦਾ ਸਾਰਾ ਜਿਹੜਾ ਆ ਉਹ ਕਾਗਜ਼ੀ ਹੋ ਜਾਂਦਾ ਹੈ, ਕਿਉਂਕਿ ਉਹ ਸਿਰਫ ਵਿਧਾਨ ਸਭਾ 'ਚ ਗੱਲਾਂ ਕਰਦੇ ਆ। ਇਹਦੇ ਵਾਸਤੇ ਹੁਕੂਮਤ ਦੇਖੋ ਦੇਸ਼ ਦੇ ਵਿੱਚ ਕਿਹਦੀ ਹੈ, ਪੰਜਾਬ ਦੇ 'ਚ ਹੁਕੂਮਤ BJP ਤੇ ਅਕਾਲੀਆਂ ਦੀ, ਹਰਿਆਣੇ 'ਚ BJP ਦੀ ਹੁਕੂਮਤ, ਰਾਜਸਥਾਨ 'ਚ BJP ਦੀ ਹੁਕੂਮਤ, ਦਿੱਲੀ 'ਚ BJP ਦੀ ਹੁਕੂਮਤ ਅਕਾਲੀ ਦਲ 'ਚ ਸ਼ਾਮਲ ਹੈ। ਰੌਲਾ ਕਿੱਥੇ ਰਹਿ ਗਿਆ? ਇਹ ਤੋਂ ਸੁਨਹਿਰੀ ਮੌਕਾ ਕੋਈ ਨਹੀਂ ਜਿਹੜੇ ਝਗੜੇ ਵਾਲੇ ਮਸਲੇ ਨਿਪਟਾਉਣ ਦਾ। ਪਰ ਝਗੜੇ ਵਾਲੇ ਮਸਲੇ ਨਿਪਟਾਉਣ ਦੀ ਥਾਂ ਦੇ ਉੱਤੇ ਵਿਧਾਨ ਸਭਾਵਾਂ ਦੇ ਵਿੱਚ ਉਧਰ ਮਨੋਹਰ ਲਾਲ ਖੱਟੜ ਆਪਣੀ ਪਿਠਾਫ ਖੁਰਕ ਰਹੇ ਹੈ ਤੇ ਇਧਰ ਬਾਦਲ ਸਾਹਿਬ ਆਪਣੀ ਪਿਠਾਫ ਖੁਰਕੀ ਜਾਂਦੇ ਹੈ। ਮਸਲੇ ਜਿਉਂਦੇ ਤਿਉਂ ਆ, ਕਿਉਂਕਿ ਇਹ ਮਸਲੇ ਸਿਰਫ ਵੋਟਾਂ ਦਾ ਵਾਇਸ ਹੈ, ਸਿਰਫ ਵੋਟਾਂ ਲਈ ਇਹ ਮਸਲੇ ਜਿਹੜੇ ਉਭਾਰੇ ਜਾਂਦੇ ਆ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਸਿਰ ਜੋੜ ਕੇ ਬੈਠਿਆ ਜਾਏ, ਦਿੱਲੀ ਵਾਲੇ ਨਾਲ ਹੋਣ, ਹਰਿਆਣੇ ਵਾਲੇ ਨਾਲ ਹੋਣ, ਪੰਜਾਬ ਵਾਲੇ ਨਾਲ ਹੋਣ, ਹਿਮਾਚਲ ਵਾਲੇ ਨਾਲ ਹੋਣ, ਰਾਜਸਥਾਨ ਵਾਲੇ ਨਾਲ ਹੋਣ। ਮਸਲਾ ਤਾਂ 1 ਸੈਕਿੰਡ 'ਚ ਹੱਲ ਹੋ ਜਾਂਦਾ, ਪਰ ਮਸਲਾ ਹੱਲ ਨਹੀਂ ਕਰਨਾ। ਪਰ ਇਹਨਾਂ ਦੀਆਂ ਗੱਲਾਂ ਕਰ ਕਰਕੇ ਸਿਰਫ ਕਹਿ ਲਓ ਵੀ ਗੱਲਾਂ ਦਾ ਇੱਕ ਮੁਹਾਵਰਾ ਜਾਂ ਕਹਾਵਤ ਜੀ ਸਾਡੇ ਗੱਲਾਂ ਦਾ ਕੜਾਹ ਬਣਾਉਣ ਵਾਲੀ ਗੱਲ ਹੈ, ਇਹ ਬਾਦਲ ਸਾਹਿਬ ਦੇ ਭਾਸ਼ਣ ਤੋਂ ਨਿਕਲਦੀ ਹੈ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਕਿਸਾਨਾਂ ਦੀ ਜਿਹੜੀ ਪਾਰਟੀ ਖਵਾਉਣ ਵਾਲੀ, ਜਾਂ ਕਹਿ ਲਓ ਵੀ ਕਿਸਾਨਾਂ ਦੀ ਜਿਹੜੀ ਹਮਾਇਤੀ ਪਾਰਟੀ ਆ ਜਿਹੜੀ ਇਸ ਟਾਈਮ ਮੌਜੂਦਾ ਹਕੂਮਤ ਸਰਕਾਰ ਆ, ਤੇ ਮੀਂਹ ਕਰਕੇ ਕਾਫੀ ਭਾਰੀ ਨੁਕਸਾਨ ਹੋਇਆ, ਕਿਸਾਨਾਂ ਵਾਸਤੇ ਕੁਝ ਸੋਚ ਰਹੀ ਆ। ਇੱਕ ਪਾਸੇ ਤਾਂ ਉਹ ਜਿਹੜੇ ਆ ਕੁਦਰਤੀ ਮਾਰ ਝੇਲ ਰਹੇ ਆ, ਦੂਜੇ ਪਾਸੇ ਲੈਂਡ ਐਕਵਾਇਰ ਬਿੱਲ ਦੇ ਵਿੱਚ ਡੰਡੇ ਵੀ ਖਾ ਰਹੇ। ਦੇਖੋ ਗੱਲ ਪ੍ਰਾਇਓਰਟੀਜ਼ ਦੀ ਹੁੰਦੀ ਹੈ ਜੀ, ਵੀ ਤੁਹਾਡੀਆਂ ਜਿਹੜੀਆਂ ਪਹਿਲ ਕਦਮੀਆਂ ਕੀ ਹੈ ਜਾਂ ਤੁਹਾਡੀਆਂ ਤਰਜੀਹਾਂ ਕੀ ਹੈ। ਹਫ਼ਤਾ ਕੁ ਪਹਿਲਾਂ ਬਾਦਲ ਸਾਹਿਬ ਨੇ ਡਿਮਾਂਡ ਕੀਤੀ ਵੀ ਦੇਖੋ ਜੀ ਮੀਂਹ ਬੜੇ ਪੈ ਗਏ ਆ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਪਰ ਏਕੜ 10,000 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਜੀ। ਅਸੀਂ ਉਹਨਾਂ ਦੀ ਮੰਗ ਦੇ ਨਾਲ ਮੁਤਫਿਕ ਹੈ ਕਿ ਕੇਂਦਰ ਨੂੰ ਜ਼ਰੂਰ ਪੰਜਾਬ ਦੇ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ। ਕੇਂਦਰ ਤਾਂ ਫੜੇ, ਪਰ ਪੰਜਾਬ ਦੀ ਸਰਕਾਰ ਨੇ ਕਦੋਂ ਪੰਜਾਬ ਦੇ ਕਿਸਾਨ ਦੀ ਬਾਂਹ ਫੜਨੀ? ਮਸਲਾ ਤਾਂ ਇਹ ਹੈ ਜੀ। ਸਵਾਲ ਇਹ ਹੈ ਕਿ ਸਾਡੇ ਗੁਆਂਢ ਦੇ ਵਿੱਚ ਹਰਿਆਣੇ ਦੇ ਵਿੱਚ 4 ਦਿਨ ਪਹਿਲਾਂ ਵਿਧਾਨ ਸਭਾ ਉੱਥੇ ਜੁੜੀ ਹੋਈ ਸੀ ਤੇ ਵਿਧਾਨ ਸਭਾ ਦੇ ਵਿੱਚ ਮਨੋਹਰ ਲਾਲ ਖੱਟੜ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ, ਉਹਨਾਂ ਨੇ ਐਲਾਨ ਕੀਤਾ ਕਿ ਹਰਿਆਣੇ ਦੇ ਕਿਸਾਨ ਜਿਹੜੇ ਹੈ ਉਹ ਸਾਰੇ ਕਿਸਾਨਾਂ ਨੂੰ ਪਰ ਏਕੜ 10,000 ਰੁਪਏ ਅਸੀਂ ਮੁਆਵਜ਼ਾ ਦੇਵਾਂਗੇ, ਕੇਂਦਰ ਤੋਂ ਵੱਖਰੇ ਮੰਗਣੇ ਆ। ਹਰਿਆਣੇ ਵਾਲਿਆਂ ਨੇ ਤਾਂ ਆਪਣੀ ਸਰਕਾਰ ਨੇ, ਹਰਿਆਣੇ ਦੀ ਸਰਕਾਰ ਨੇ ਕਿਸਾਨਾਂ ਨੂੰ ਤੁਰੰਤ 10,000 ਰੁਪਏ ਪਰ ਏਕੜ ਦੀ ਜਿਹੜਾ ਮੁਆਵਜ਼ਾ ਦੇ ਦਿੱਤਾ। ਤੇ ਬਾਦਲ ਸਾਹਿਬ ਦੇ ਜਿਗਰੀ ਯਾਰ ਓਮ ਪ੍ਰਕਾਸ਼ ਚੌਟਾਲਾ ਜਿਹੜੇ ਹੈ ਉਹ ਮੰਗ ਕਰ ਰਹੇ ਹੈ ਕਿ ਤਬਾਹ ਹੋ ਗਈ ਸਾਰੀ ਕਿਸਾਨੀ ਹਰਿਆਣੇ ਦੀ, ਵੀ ਮਨੋਹਰ ਲਾਲ ਖੱਟੜ ਦੀ ਸਰਕਾਰ ਬੇਇਨਸਾਫੀ ਕਰ ਰਹੀ ਹੈ ਜੀ। ਉਹਨਾਂ ਨੂੰ 25,000 ਰੁਪਏ ਪਰ ਏਕੜ ਮੁਆਵਜ਼ਾ ਦੇਣਾ ਚਾਹੀਦਾ ਸੀ। 10,000 ਜਿਹੜਾ ਹੈ ਉਹ ਠੀਕ ਨਹੀਂ ਹੈ, ਘੱਟ ਹੈ, ਨਾ ਕਾਫੀ ਹੈ ਜੀ। ਤੇ ਖੁਦ ਉਹਨਾਂ ਦੇ ਯਾਰ ਜਿਹੜੇ ਬਾਦਲ ਸਾਹਿਬ ਇੱਧਰ ਪੰਜਾਬ 'ਚ ਬੈਠੇ ਆ, ਉਹ ਕੇਂਦਰ ਤੋਂ ਮੰਗੀ ਜਾਂਦੇ 10,000 ਰੁਪਏ, ਆਪ ਕੁਛ ਵੀ ਨਹੀਂ ਦਿੰਦੇ ਜੀ। ਆਪ ਕੱਲ ਕਹਿ ਦਿੱਤਾ ਜੀ ਗਿਰਦਾਵਰੀ ਕਰਾ ਲਓ। ਹੁਣ ਗਿਰਦਾਵਰੀ ਕਰਨੀ ਹੈ, ਗਿਰਦਾਵਰੀ ਕਰਨ ਜਿਹੜਾ ਜਾਣਾ, ਜਿਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਗਿਰਦਾਵਰੀ ਕਰਨ ਜਾਣਾ, ਤੇ ਉੱਥੇ ਕਿੱਦਾਂ ਦੇ ਕੱਪੜੇ ਹੁੰਦੇ ਆ, ਕਿਹੜੇ ਲੋਕ ਜਿਹੜੇ ਆ ਜਿਹਨਾਂ ਲੋਕਾਂ ਦਾ ਕੋਈ ਲੋੜ ਨਹੀਂ ਹੁੰਦੀ ਉਹਨਾਂ ਨੂੰ ਮੁਆਵਜ਼ਿਆਂ ਵਾਸਤੇ ਸਿਫਾਰਿਸ਼ ਹੋ ਜਾਊਗੀ, ਤੇ ਜਿਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦਾ ਨਾਂ ਤੇ ਕਿਤੇ ਨਹੀਂ ਹੋਣਾ ਜੀ। ਮਤਲਬ ਘੱਟੋ ਘੱਟ ਓਮ ਪ੍ਰਕਾਸ਼ ਚੌਟਾਲਾ ਜਿਹੜੇ ਆ ਉਹਨਾਂ ਨੂੰ ਮਨੋਹਰ ਲਾਲ ਖੱਟੜ ਤੋਂ ਤਾਂ ਮੰਗਦੇ ਆ ਵੀ 10,000 ਦੀ ਤਾਂ 25,000 ਕਰੋ। ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਆਪਣੇ ਯਾਰ ਨੂੰ ਕਹਿਣਾ ਚਾਹੀਦਾ, ਧਰਮ ਦੇ ਭਰਾ ਬਣੇ ਹੋਏ ਆ, ਵੀ ਭਾਈ ਤੂੰ ਵੀ ਦੇ ਕਿਸਾਨਾਂ ਨੂੰ ਕੁਝ ਜੀ। ਆਪ ਬਾਦਲ ਸਾਹਿਬ ਨੇ ਦੀਵਾਨੀ ਦੇਣੀ ਨਹੀਂ, ਦਿੱਲੀ ਵਾਲਿਆਂ ਤੋਂ ਮੰਗੀ ਜਾਂਦੇ ਆ। ਦਿੱਲੀ ਵਾਲਿਆਂ ਨੇ ਉਦਾਂ ਇਗਨੋਰ ਕਰੀ ਰੱਖਿਆ ਪੰਜਾਬ ਨੂੰ। ਦਿੱਲੀ 'ਚ ਪਹਿਲੇ ਸਰਕਾਰ ਜਿਹੜੀ ਆ ਇਸ ਵੇਲੇ ਬਾਦਲ ਸਾਹਿਬ ਦੀ ਹੋਈ ਹੈ। ਇੱਕ ਵਾਰੀ ਨਹੀਂ, ਕਈ ਵਾਰ ਬਾਦਲ ਸਾਹਿਬ ਕਹਿ ਚੁੱਕੇ ਆ ਆਪਣੀ ਸਰਕਾਰ ਹੈ ਜੀ, ਆਪਣੀ ਸਰਕਾਰ ਹੈ, ਆਪਣੀ ਸਰਕਾਰ ਹੈ।
ਜੇ ਤੁਹਾਡੀ ਆਪ ਦੀ ਸਰਕਾਰ ਹੈ ਤੇ ਫਿਰ ਹੁਣ ਕਿਸਾਨ ਦੀ ਬਾਂਹ ਕਿਉਂ ਨਹੀਂ ਕੋਈ ਫੜਦਾ ਜੀ? ਤੁਸੀਂ ਮੰਗੀ ਜਾਂਦੇ ਹੋ, ਦਿੰਦੇ ਕੱਖ ਨਹੀਂ। ਕਦੀ ਪੰਜਾਬ ਮੰਗਦਾ ਵੀ ਸਾਡਾ ਕਰਜ਼ਾ ਮਾਫ ਕਰੋ, ਕਦੀ ਪੰਜਾਬ ਕਹਿੰਦਾ ਸਾਨੂੰ ਬਾਰਡਰ ਕਰਕੇ ਸਾਨੂੰ ਵਿਸ਼ੇਸ਼ ਪੈਕੇਜ ਦਿਓ, ਕਦੀ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਹੁੰਦੀ ਹੈ। ਜਦੋਂ ਤੋਂ 9 ਮਹੀਨੇ ਹੋ ਗਏ ਸਰਕਾਰ ਬੜੀ ਨੂੰ, ਨਰਿੰਦਰ ਮੋਦੀ ਜੀ, ਬਾਦਲ ਸਾਹਿਬ ਮੰਗੀ ਜਾਂਦੇ ਉਧਰੋਂ ਆਉਂਦਾ ਕੱਖ ਨਹੀਂ ਜੀ। ਉਹ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਐਲਾਨ ਕੀਤੇ ਸੀ, ਲੋਕਾਂ ਨੂੰ ਮੂਰਖ ਬਣਾਇਆ ਕਹਿ ਕੇ। ਇੱਕ ਵਾਰੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾ ਦੋ, ਨੋਟਾਂ ਦੇ ਟਰੱਕ ਆਇਆ ਕਰਨਗੇ ਜੀ। ਉਹ ਭਾਈ ਨੋਟਾਂ ਦੇ ਟਰੱਕ ਤਾਂ ਪੰਜਾਬੀਆਂ ਨੂੰ ਚਾਹੀਦੇ ਨੇ। ਪੰਜਾਬੀਆਂ ਦੀ ਤਾਂ ਦੁੱਖ ਸੁੱਖ ਦੇ ਵਿੱਚ ਬਾਂਹ ਫੜਨ ਵਾਲਾ ਕੋਈ ਬੰਦਾ ਚਾਹੀਦਾ, ਤੇ ਉਹ ਨਾ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਫੜ ਰਹੀ ਹੈ, ਨਾ ਹੀ ਦਿੱਲੀ ਦੀ ਸਰਕਾਰ ਫੜ ਰਹੀ ਹੈ। ਜੀ ਜੀ ਜੀ, ਬਿਲਕੁਲ ਜੀ। ਬਹੁਤ ਹਤਾਸ਼ ਹੋਏ ਨੇ ਸਾਰੇ ਦੇ ਸਾਰੇ ਕਿਸਾਨ ਇਹਨਾਂ ਤੋਂ। ਅਤੇ ਅਕਸਰ ਜਿਹੜਾ ਕਿਹਾ ਜਾਂਦਾ ਸੀਗਾ ਵੀ ਨਾ ਇਹਨਾਂ ਦਾ ਝੋਨਾ ਰੁਲਣ ਦੇਣਾ ਅਤੇ ਨਾ ਜਿਹੜੀ ਆ ਜੀ ਕਣਕ, ਪਰ ਜਿੱਦਾਂ ਆਪਾਂ ਦੇਖਿਆ ਆ ਸੀਜ਼ਨ ਦੇ ਵਿੱਚ ਉਹ ਵੀ ਜਿਹੜੀ ਆ ਜੀ ਮੰਡੀਆਂ ਦੇ ਵਿੱਚ ਬੁਰੀ ਤਰ੍ਹਾਂ ਰੁਲੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਧੂਰੀ ਦੀ ਚੋਣ ਨੂੰ ਲੈ ਕੇ ਕੀ ਸਰਗਰਮੀਆਂ ਚੱਲ ਰਹੀਆਂ ਜੀ? ਦੇਖੋ, ਧੂਰੀ ਦੀ ਜਿਹੜੀ ਚੋਣ ਹੈ, ਹੁਣ 11 ਅਪ੍ਰੈਲ ਨੂੰ ਵੋਟਾਂ ਪੈ ਜਾਣੀਆਂ। ਹੁਣ ਕਾਫੀ ਜ਼ਿਆਦਾ ਉੱਥੇ ਐਕਟਿਵ ਹੋ ਗਏ ਨੇ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੋਕ, ਤੇ ਉੱਥੇ ਲੜਾਈ ਤਾਂ ਹੋਣੀ ਆ ਮੁੱਖ ਤੌਰ ਦੇ ਉੱਤੇ ਕਾਂਗਰਸ ਦੀ ਤੇ ਅਕਾਲੀਆਂ ਦੀ। ਅਕਾਲੀ ਇਸ ਦਾਅ ਤੇ ਬੈਠੇ ਆ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸੀਟ ਜਿੱਤੀ ਜਾਏ, ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰੀਏ, ਭਾਵੇਂ ਸੀਟ ਜਿੱਤਣੀ ਹੈ ਜੀ ਅਸੀਂ। ਇਹ ਅਕਾਲੀਆਂ ਦੀ ਇੱਛਾ ਇਸ ਕਰਕੇ ਜ਼ਿਆਦਾ ਪ੍ਰਬਲ ਵੀ ਉਹ ਸਮਝਦੇ ਆ ਕਿ ਜੇ ਇਹ ਸੀਟ ਜਿੱਤ ਲਈ ਤਾਂ ਇੱਕ ਸੀਟ ਹੀ ਘਟਦੀ ਆ ਵਿਧਾਨ ਸਭਾ ਦੇ ਵਿੱਚ ਬਹੁਮਤ ਲਈ, ਤੇ ਉਹਦੇ ਕਰਕੇ ਜਿਹੜੀ ਡਿਪੈਂਡੈਂਸ ਹੈ ਸਾਡੀ ਭਾਰਤੀ ਜਨਤਾ ਪਾਰਟੀ ਤੇ, ਉਹਦੇ ਕਰਕੇ ਪਰੇਸ਼ਾਨੀ ਆਉਂਦੀ ਹੈ। ਤੇ ਜੇ ਇਹ ਸੀਟ ਜਿੱਤ ਲਈਏ ਧੂਰੀ ਵਾਲੀ, ਤਾਂ ਸਾਡੀ ਜਿਹੜੀ ਡਿਪੈਂਡੈਂਸ ਹੈਗੀ ਆ ਬੀਜੇਪੀ 'ਚੋਂ ਖਤਮ ਹੋ ਜਾਏਗੀ। ਯਾਨੀ ਬੀਜੇਪੀ 'ਚ ਵਿਸਾਖੀਆਂ ਦੀ ਜ਼ਰੂਰਤ ਨਹੀਂ, ਤੇ ਬੀਜੇਪੀ ਜਿਹੜੀ ਲਗਾਤਾਰ ਪ੍ਰੈਸ਼ਰਾਈਜ਼ ਕਰਦੀ ਹੈ ਅਕਾਲੀਆਂ ਨੂੰ, ਆਹ ਕੰਮ ਕਰੋ ਆਹ ਨਾ ਕਰੋ, ਉਹਦੇ ਤੋਂ ਛੁਟਕਾਰਾ ਮਿਲ ਜਾਏਗਾ। ਇਹ ਇੱਕ ਮਨ ਦੇ ਵਿੱਚ ਬਹੁਤ ਵੱਡੀ ਇੱਛਾ ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈਗੀ ਹੈ। ਦੂਜੇ ਪਾਸੇ ਕਾਂਗਰਸ ਹੈ। ਕਾਂਗਰਸ ਮਰਨਹਾਰ ਹੈ ਇਸ ਵੇਲੇ ਜੀ। ਕਾਂਗਰਸ ਦੇ ਤਿਲਾਂ 'ਚ ਤੇਲ ਜਿਹੜਾ ਆ ਉਹ ਹੈ ਨਹੀਂ ਹੁਣ, ਦੇਸ਼ ਪੱਧਰ ਤੇ ਵੀ ਤੇ ਪੰਜਾਬ 'ਚ ਵੀ। ਪਰ ਉਹਦੇ ਬਾਵਜੂਦ ਕਾਂਗਰਸ ਤਰਲੋ ਮਰਚੀ ਹੋ ਰਹੀ ਹੈ, ਕਿਉਂਕਿ ਇਹ ਕਾਂਗਰਸ ਦੀ ਸਿਟਿੰਗ ਸੀਟ ਹੈ। ਅਰਵਿੰਦ ਖੰਨਾ ਨੇ ਰਿਜ਼ਾਈਨ ਕੀਤਾ, ਉਹ ਕਾਂਗਰਸ ਵੱਲੋਂ MLA ਸੀਗੇ ਉੱਥੇ। ਰਿਜ਼ਾਈਨ ਕਿਉਂ ਕੀਤਾ? ਇਹਦੇ ਪਿੱਛੇ ਵੀ ਇੱਕ ਪੋਲੀਟਿਕਸ ਹੈ, ਤੇ ਉਹ ਪੋਲੀਟਿਕਸ ਵੀ ਹੌਲੀ ਹੌਲੀ ਸਮਝ ਆ ਰਹੀ ਹੈ। ਤੇ ਉਹ ਪੋਲੀਟਿਕਸ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੰਢ ਧੁੱਪ ਹੋ ਗਈ ਸੀ ਵੀ ਠੀਕ ਹੈ ਸੀਟ ਖਾਲੀ ਕੀਤੀ ਜਾਏ ਤੇ ਫਿਰ ਅਕਾਲੀ ਉਮੀਦਵਾਰ ਖੜਾ ਕਰਕੇ ਜਿਤਾ ਦਿੱਤਾ ਜਾਏ। ਪਰ ਹੁਣ ਕਾਂਗਰਸ ਜਿਹੜੀ ਹੈ ਅੰਦਰੋਂ ਖਾਤੇ ਬਹੁਤ ਮੁਸ਼ਕਿਲ ਹਾਲਾਤ ਦੇ ਬਾਵਜੂਦ ਇਹ ਸਮਝਦੀ ਹੈ ਕਿ ਸੀਟ ਉਹਨਾਂ ਦੀ ਹੈ, ਇਸ ਕਰਕੇ ਉਹ ਕੈਂਡੀਡੇਟ ਅਜਿਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ, ਜਿਹੜੀ ਸਾਰੀ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਨੂੰ ਪ੍ਰਵਾਨ ਹੋਵੇ। ਜੇ ਕਾਂਗਰਸ ਆਪਣਾ ਕੈਂਡੀਡੇਟ ਦਿੰਦੀ, ਕਰਨ ਢਿੱਲੋਂ ਦਾ ਨਾਮ ਬੋਲਦਾ ਹੈ, ਤੇ ਫਿਰ ਸਾਰੀਆਂ ਜਿਹੜੀਆਂ ਧਿਰਾਂ ਸ਼ਾਇਦ ਇਕਜੁੱਟ ਨਾ ਹੋਣ ਜੀ। ਸਾਰੀਆਂ ਧਿਰਾਂ, ਵਿਰੋਧੀ ਧਿਰਾਂ ਜਿਹੜੀਆਂ ਆ, ਉਹਨਾਂ ਨੂੰ ਇਕਜੁੱਟ ਕਰਨ ਦੇ ਨਾਂ ਦੇ ਉੱਤੇ ਕਾਂਗਰਸ ਵੱਲੋਂ ਸੁਰਜੀਤ ਸਿੰਘ ਬਰਨਾਲਾ ਦੇ ਬੇਟੇ ਗਗਨਦੀਪ ਬਰਨਾਲਾ ਨੂੰ ਜਿਹੜਾ ਹੈ ਟਿਕਟ ਦੇਣ ਦੀ ਤਿਆਰੀ ਹੈ, ਜੋ ਸਾਡੇ ਕੋਲ ਖਬਰਾਂ ਆ ਰਹੀਆਂ। ਮਨਪ੍ਰੀਤ ਬਾਦਲ ਜਿਹੜੇ ਹੈ ਪੀਪਲਜ਼ ਪਾਰਟੀ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਕੋਸ਼ਿਸ਼ ਹੈ ਕਿ ਗਗਨਦੀਪ ਬਰਨਾਲਾ ਨੂੰ ਕਾਂਗਰਸ ਪਾਰਟੀ ਦੀ ਟਿਕਟ ਦਵਾ ਦਿੱਤੀ ਜਾਏ ਤੇ ਗਗਨਦੀਪ ਬਰਨਾਲਾ ਸਾਂਝੇ ਮੋਰਚੇ ਵੱਲੋਂ ਚੋਣ ਲੜਨ, ਪਰ ਲੜਨ ਕਾਂਗਰਸ ਦੇ ਚੋਣ ਨਿਸ਼ਾਨ ਤੇ। ਜਿੱਦਾਂ ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਨੇ ਲੋਕ ਸਭਾ ਦੀ ਚੋਣ ਲੜੀ ਕਾਂਗਰਸ ਦੇ ਸਿੰਬਲ ਦੇ ਉੱਤੇ। ਔਰ ਇਹ ਕੋਸ਼ਿਸ਼ ਸਿਰੇ ਚੜ੍ਹਦੀ ਦਿਖਾਈ ਦੇ ਰਹੀ ਹੈ। ਅੱਜ ਭਾਰਤੀ ਕਮਿਊਨਿਸਟ ਪਾਰਟੀ ਦੀ ਵੀ ਮੀਟਿੰਗ ਹੈ, ਬਾਕੀ ਲੋਕ ਵੀ ਮੀਟਿੰਗਾਂ ਕਰ ਰਹੇ ਹੈ। ਅੰਮ੍ਰਿਤਸਰ ਅਕਾਲੀ ਦਲ ਵੱਖਰੇ ਤੌਰ ਤੇ ਆਪਣਾ ਕੈਂਡੀਡੇਟ ਖੜਾ ਕਰੇਗਾ, ਪਰ ਬਾਕੀ ਕੋਈ ਵੀ ਉੱਥੇ ਕੈਂਡੀਡੇਟ ਖੜਾ ਨਹੀਂ ਕਰ ਰਹੀ। ਕਮਿਊਨਿਸਟ ਪਾਰਟੀਆਂ ਸ਼ਾਇਦ ਅੱਜ ਫੈਸਲਾ ਕਰਨਗੇ। ਉੱਦਾਂ ਕਮਿਊਨਿਸਟ ਪਾਰਟੀ ਉੱਥੋਂ 4 ਵਾਰ ਆਪਣੇ MLA ਬਣਾ ਚੁੱਕੀ ਹੈ, ਕਾਫੀ ਵੱਡੀ ਤਾਕਤ ਉੱਥੇ ਕਮਿਊਨਿਸਟ ਪਾਰਟੀ ਦੀ ਹੈਗੀ ਹੈ। ਪਰ ਉਹ ਸਾਰੀ ਵੋਟ ਇਕਜੁੱਟ ਕਰਕੇ ਸਾਂਝੇ ਮੋਰਚੇ ਦੇ ਨਾਂ ਦੇ ਉੱਤੇ ਗਗਨਦੀਪ ਬਰਨਾਲਾ ਨੂੰ ਪਾਉਣ ਦੀ ਕੋਸ਼ਿਸ਼ ਹੋਏਗੀ। ਯਾਨੀ ਗਗਨਦੀਪ ਬਰਨਾਲਾ ਸਾਂਝੇ ਮੋਰਚੇ ਦੇ ਇੱਕ ਕੈਂਡੀਡੇਟ ਦੇ ਤੌਰ ਤੇ ਆਉਣਗੇ, ਪਰ ਚੋਣ ਲੜਨਗੇ ਕਾਂਗਰਸ ਦੀ ਟਿਕਟ ਤੇ, ਕਿਉਂਕਿ ਕਾਂਗਰਸ ਇਹ ਸਮਝਦੀ ਹੈ ਕਿ ਜੇ ਸਾਂਝੇ ਮੋਰਚੇ ਵੱਲੋਂ ਚੋਣ ਲੜੇ ਪਰ ਕਾਂਗਰਸ ਦੇ ਸਿੰਬਲ ਤੇ ਲੜੇਗਾ ਤੇ ਜੋ ਜਿੱਤਦਾ ਤੇ ਫਿਰ ਕਾਂਗਰਸ ਦਾ ਹੀ MLA ਵੱਜੇਗਾ। ਇਹ ਕਾਂਗਰਸ ਦੀ ਰਣਨੀਤੀ ਹੈ। ਇਹ ਸਾਰੇ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਅਕਾਲੀਆਂ ਨੂੰ ਕਾਹਲ ਬੜੀ ਹੈ ਸੀਟ ਜਿੱਤਣ ਦੀ, ਪਰ ਕਾਂਗਰਸ ਨੂੰ ਆਪਣੀ ਸਾਖ ਬਚਾਉਣ ਦੀ ਕਾਹਲ ਹੈ। ਪਰ ਇਹ ਸਾਖ ਏਦਾਂ ਬਚਣੀ ਇਸ ਕਰਕੇ ਨਹੀਂ ਕਿ ਲੋਕਾਂ ਨੂੰ ਇਹ ਪਤਾ ਹੈ ਕਿ ਗਗਨਦੀਪ ਬਰਨਾਲਾ ਜਿਹੜਾ ਹੈ
ਉਹ ਭਾਵੇਂ ਕਾਂਗਰਸ ਦੇ ਸਿੰਬਲ ਤੋਂ ਚੋਣ ਲੜੇ, ਪਰ ਉਹ ਕਾਂਗਰਸ ਦਾ ਆਫੀਸ਼ੀਅਲ ਕੈਂਡੀਡੇਟ ਨਹੀਂ ਬਣਨਾ, ਪਰ ਸਿੰਬਲ ਤੇ ਲੜਨੀ ਹੈ ਚੋਣ। ਆਉਣ ਵਾਲੇ ਸਮੇਂ ਦੇ ਵਿੱਚ ਮਜਬੂਰੀ ਦੇ ਵਿੱਚ ਗਗਨਦੀਪ ਬਰਨਾਲਾ ਨੂੰ ਉਹਨਾਂ ਦੇ ਨਾਲ ਖੜਨਾ ਪਊਗਾ। ਉਧਰੋਂ ਜਿਹੜੀ ਸਭ ਤੋਂ ਜ਼ਿਆਦਾ ਨਮੋਸ਼ੀ ਵਾਲੀ ਹਾਲਤ ਹੈ ਉਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਹੈ ਜੀ। ਆਮ ਆਦਮੀ ਪਾਰਟੀ ਉੱਥੋਂ ਭਗਵੰਤ ਮਾਨ ਹੋਰੀ ਜਿਹੜੀ ਹੈ ਲੀਡ ਲਈ ਸੀ ਲੋਕ ਸਭਾ ਚੋਣਾਂ ਦੇ ਦੌਰਾਨ। ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਧੂਰੀ ਵਿਧਾਨ ਸਭਾ ਆ ਉਹ ਲੋਕ ਸਭਾ ਸੰਗਰੂਰ ਦਾ ਹੀ ਪਾਰਟ ਹੈ ਤੇ 36,000 ਤੋਂ ਜ਼ਿਆਦਾ ਵੋਟਾਂ ਨਾਲ ਲੀਡ ਸੀ ਭਗਵੰਤ ਮਾਨ ਦੀ, ਜਿਹੜੀ ਇੱਕ ਕਿਸਮ ਦੀ ਆਮ ਆਦਮੀ ਪਾਰਟੀ ਦੀ ਜਿੱਤੀ ਹੋਈ ਸੀਟ ਹੈ ਇਹ। ਪਰ ਆਮ ਆਦਮੀ ਪਾਰਟੀ ਨੇ ਐਲਾਨੀਆ ਕਹਿਤਾ ਅਸੀਂ ਚੋਣ ਨਹੀਂ ਲੜਨੀ। ਉਹ ਹੁਣ ਜਿਹੜੀ ਵੋਟ ਹੈ 36,000 ਜਿਹੜੀ ਉੱਪਰ ਪਈ, ਜਾਣੀ ਵਾਧੂ ਲੀਡ ਮਿਲੀ, ਤੇ ਜਿਹੜੀ 50-60,000 ਹੋਰ ਪਈ ਹੋਏਗੀ ਉਹ 80-90,000 ਵੋਟ ਕਿੱਥੇ ਵਜਾਵੇ। ਉਹ ਵੋਟ ਕਾਂਗਰਸ ਵੱਲੋਂ ਆਈ ਸੀ, ਉਹ ਨਿਰਾਸ਼ ਲੋਕਾਂ ਵੱਲੋਂ ਆਈ ਸੀ, ਅਕਾਲੀਆਂ ਤੋਂ ਕੁਝ ਟੁੱਟ ਕੇ ਆਏ ਸੀ। ਉਹ ਵੋਟ ਹੁਣ ਬਿਲਕੁਲ ਅੱਧ ਵਿਚਾਲੇ ਛੱਡ ਦਿੱਤੀ ਆਮ ਆਦਮੀ ਪਾਰਟੀ ਨੇ। ਇਹਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਉਹ ਵੋਟ ਜਿਹੜੀ ਹੈ ਬਹੁਤ ਫੈਸਲਾਕੁਨ ਵੋਟ ਹੈ, ਉਹਦਾ ਵੱਡਾ ਹਿੱਸਾ ਕਿਹਨੂੰ ਪਏਗਾ ਇਹ ਆਪਣੇ ਆਪ 'ਚ ਇੱਕ ਵੱਖਰਾ ਸਵਾਲ ਹੈ ਜੀ। ਜੀ 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 ਬਿਲਕੁਲ। ਤੇ ਆਮ ਆਦਮੀ ਪਾਰਟੀ ਬਾਰੇ ਜੇ ਆਪਾਂ ਗੱਲ ਕਰੀਏ, ਦਿੱਲੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਾਪਸ ਪਹੁੰਚ ਚੁੱਕੇ ਨੇ ਤੇ ਜਿਹੜਾ ਉਹਨਾਂ ਦੇ ਪਿੱਛੋਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਜਿਹੜਾ ਖਿਲਾਰਾ ਪਿਆ ਸੀ ਉਸ ਦੀ ਜਿਹੜੀ ਆ ਜੀ ਹੁਣ ਸੁਲ੍ਹਾ ਸਫਾਈ ਕਰਾ ਰਹੇ ਨੇ, ਉਹਨੂੰ ਇਕੱਠਾ ਕਰ ਰਹੇ ਨੇ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕੀ ਨਿਕਲ ਸਕਦਾ ਉਹ 'ਚੋਂ? ਦੇਖੋ, ਇੱਕ ਸਮਝਦਾਰੀ ਜ਼ਰੂਰ ਦਿਖਾਈ ਹੈ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਨੇ। ਸਮਝਦਾਰੀ ਕਹਿ ਲਓ ਜਾਂ ਉਹਨਾਂ ਦੇ ਆਪਣੀ ਰਣਨੀਤੀ ਹੈ ਦੋਹਾਂ ਧਿਰਾਂ ਦੀ, ਜਿਹੜੀ ਪਾਰਟੀ ਦੇ ਅੰਦਰ ਦੋ ਧੜੇ ਬਣੇ ਆ। ਮੈਂ ਵੈਸੇ ਬਹੁਤਾ ਸਮਝਦਾ ਕਿ ਉਹਨਾਂ ਦੇ ਦਾਅ ਪੇਚ ਸੀ ਦੋਵਾਂ ਪਾਸਿਆਂ ਤੋਂ ਜੀ। ਉਹ ਇਹ ਕਿ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਨੂੰ ਬੜੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਾਏ ਕਿ ਆਪ ਹੀ ਪਾਰਟੀ ਛੱਡ ਕੇ ਚਲੇ ਜਾਣ ਜੀ। ਪਰ ਉਹਨਾਂ ਨੇ ਬੜੀ ਸਮਝਦਾਰੀ ਤੋਂ ਕੰਮ ਲਿਆ ਜਾਂ ਆਪਣੇ ਦਾਅ ਪੇਚ ਵਰਤੇ, ਕਹਿ ਕੇ ਵੀ ਅਸੀਂ ਪਾਰਟੀ ਦੇ ਵਿੱਚ ਹੀ ਰਹਿਣਾ, ਮਸਲੇ ਪਾਰਟੀ 'ਚ ਬਹਿ ਕੇ ਵਿਚਾਰੇ ਜਾ ਸਕਦੇ ਆ, ਹੱਲ ਹੋ ਸਕਦੇ ਆ। ਹੈ ਉਹਨਾਂ ਦਾ ਦਾਅ ਪੇਚ ਸੀ, ਜਾਣੀ ਉਹ ਆਪਣੇ ਉੱਤੇ ਇਲਜ਼ਾਮ ਨਹੀਂ ਸੀ ਲੈਣਾ ਚਾਹੁੰਦੇ ਵੀ ਲਓ ਜੀ ਉਹ ਤਾਂ ਆਪ ਹੀ ਪਾਰਟੀ 'ਚੋਂ ਰਿਜ਼ਾਈਨ ਕਰਕੇ ਚਲ ਗਏ। ਉੱਧਰੋਂ ਜਿਹੜਾ ਅਰਵਿੰਦ ਕੇਜਰੀਵਾਲ ਦਾ ਕੈਂਪ ਹੈ, ਉਹਨਾਂ ਦਾ ਦਾਅ ਇਹ ਸੀ ਵੀ ਹਾਲਾਤ ਇੱਦਾਂ ਦੇ ਕ੍ਰੀਏਟ ਕਰ ਦਿਓ ਕਿ ਆਪ ਹੀ ਚਲ ਜਾਣ ਤਾਂ ਜੋ ਸਾਡੇ ਤੇ ਇਲਜ਼ਾਮ ਨਾ ਲੱਗੇ ਕਿ ਇਹਨਾਂ ਨੇ ਕੱਢਤੇ। ਹੁਣ ਇਹ ਜਿਹੜਾ ਟਾਈਮ ਪੈ ਗਿਆ, ਇਨ ਬਿਟਵੀਨ ਅਰਵਿੰਦ ਕੇਜਰੀਵਾਲ ਦਿੱਲੀ ਵਾਪਸ ਆ ਕੇ ਆਪਣਾ ਇਲਾਜ ਕਰਵਾ ਕੇ, ਤੇ ਕੱਲ ਇੱਕ ਕੋਰਟ ਦੇ ਵਿੱਚ ਪੇਸ਼ੀ ਸੀ ਮਾਨਹਾਨੀ ਕੇਸ ਦੇ ਵਿੱਚ, ਜਿਸ 'ਚ ਮਨੀਸ਼ ਸਿਸੋਦੀਆ ਵੀ ਗਏ ਸੀ ਤੇ ਉਧਰ ਕੋਰਟ ਦੇ ਵਿੱਚ ਉਸ ਕੇਸ ਦੇ ਵਿੱਚ ਨਾਮਜ਼ਦ ਹੈਗੇ ਨੇ ਜੋਗਿੰਦਰ ਯਾਦਵ ਵੀ। ਤੇ ਇਨ ਬਿਟਵੀਨ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਇੱਕ SMS ਕੀਤਾ ਸੀ ਅਰਵਿੰਦ ਕੇਜਰੀਵਾਲ ਨੂੰ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੇ ਉਹਨਾਂ ਨੇ ਜਵਾਬ ਦਿੱਤਾ ਕਿ ਬੜੀ ਛੇਤੀ ਆਪਾਂ ਮਿਲਾਂਗੇ। ਤੇ ਸੰਜੇ ਸਿੰਘ, ਕੁਮਾਰ ਵਿਸ਼ਵਾਸ ਤੇ 2-3 ਹੋਰ ਆਗੂ ਜੋਗਿੰਦਰ ਯਾਦਵ ਨੂੰ ਉਹਦੇ ਘਰ ਜਾ ਕੇ ਵੀ ਮਿਲ ਆਏ ਹੈ। ਉਹਦੇ ਤੋਂ ਬਾਅਦ ਇਹ ਸੰਕੇਤ ਮਿਲ ਰਿਹਾ ਕਿ ਸ਼ਾਇਦ ਬੜੀ ਛੇਤੀ ਇਹਨਾਂ ਦੀ ਆਪਸੀ ਮੀਟਿੰਗ ਹੋ ਸਕਦੀ ਹੈ ਤੇ ਉਹਦੇ 'ਚ ਬੈਠ ਕੇ ਗਿਲੇ ਸ਼ਿਕਵੇ ਦੂਰ ਕੀਤੇ ਜਾ ਸਕਦੇ ਆ। ਸੋ ਆਮ ਆਦਮੀ ਪਾਰਟੀ ਦੇ ਵਿੱਚ ਇਹ ਜਿਹੜਾ ਰੇੜਕਾ ਪਿਆ, ਇਸ ਰੇੜਕੇ ਦਾ ਜਿਹੜਾ ਡਰੋਪ ਸੀਨ ਹੈ ਉਹ ਸ਼ਾਇਦ ਸਮਝੌਤੇ ਦੇ ਵਿੱਚ ਜਾਂ ਸਲਾਹ ਦੇ ਵਿੱਚ ਨਿਕਲ ਸਕਦਾ ਹੈ। ਇਹ ਸੰਭਾਵਨਾ ਜਿਹੜੀ ਹੈ ਬਣ ਰਹੀ ਹੈ। ਕੱਲ੍ਹ ਨੂੰ ਨਵੀਆਂ ਸਿਚੁਏਸ਼ਨ ਹੋ ਜਾਣ ਇਹ ਮੈਂ ਕਹਿ ਨਹੀਂ ਸਕਦਾ, ਪਰ ਅੱਜ ਦੀ ਤਰੀਕ ਦੇ ਵਿੱਚ ਲੱਗਦਾ ਹੈ ਕਿ ਦੋਵਾਂ ਪਾਸਿਆਂ ਵੱਲੋਂ ਕੁਝ ਨਾ ਕੁਝ ਨਰਮਾਈ ਜਿਹੜੀ ਦਿਖਾਈ ਜਾ ਰਹੀ ਹੈ। ਉਹ ਜਿਹੜਾ ਨਰਮ ਰੁਖ ਜਿਹੜਾ ਦੋਵਾਂ ਪਾਸਿਆਂ ਤੋਂ ਹੁਣ ਅਡੋਪਟ ਕੀਤਾ ਗਿਆ, ਉਹਦੇ ਸਿੱਟੇ ਵਜੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਇਕਜੁੱਟ ਹੋ ਕੇ, ਇਕੱਠੇ ਹੋ ਕੇ ਤੁਰਨ ਦੇ ਰਸਤੇ ਤੇ ਪੈ ਸਕਦੀ ਹੈ, ਜਿਹਦੇ ਬੜੇ ਪੋਜ਼ਿਟਿਵ ਨਤੀਜੇ ਉਹਨਾਂ ਦੇ ਹੱਕ 'ਚ ਨਿਕਲ ਸਕਦੇ ਆ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਕੋਰਟ ਨੇ ਜਿਹੜਾ ਫੈਸਲਾ ਅਦਾਲਤ ਨੇ ਦਿੱਤਾ ਹੈ ਵੀ ਜਿਹੜਾ ਜੱਟਾਂ ਦਾ ਰਾਖਵਾਂਕਰਨ ਆ ਉਸ ਨੂੰ ਰੱਦ ਕੀਤਾ ਜਾਵੇ, ਉਸ ਨੂੰ ਵਾਪਸ ਲਿਆ ਜਾਵੇ। ਸੋ ਓਵਰਆਲ ਕੀ ਵਾਕਿਆ ਹੀ ਜਿਹੜੀ ਇਹ ਰੈਜ਼ਰਵੇਸ਼ਨ ਇਸ ਤਰੀਕੇ ਦੇ ਨਾਲ ਚਾਹੀਦੀ ਆ ਤੇ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਹਾਲੇ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਆ 9 ਸੂਬਿਆਂ ਦੇ ਵਿੱਚ ਤਾਂ ਰਿਜ਼ਰਵੇਸ਼ਨ ਉੱਦਾਂ ਰਹੇਗੀ ਜਿਹੜੀ ਯੂਪੀ ਗਵਰਨਮੈਂਟ ਨੇ ਰੂਲਿੰਗ ਜਿਹੜੀ ਦਿੱਤੀ ਸੀ ਜੀ, ਪਹਿਲੀ ਸਰਕਾਰ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ। ਪਰ ਜਿਹੜੀ ਸੁਪਰੀਮ ਕੋਰਟ ਦੀ ਨਵੀਂ ਡਾਇਰੈਕਸ਼ਨ ਆਈ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਨੌਕਰੀਆਂ ਤੇ ਜਾਂ ਕੋਈ ਅਦਾਰੇ ਹੈ, ਵਿਦਿਅਕ ਅਦਾਰੇ ਹੈ, ਉਹਦੇ 'ਚ ਕਿਸੇ ਨੂੰ ਕੋਈ ਘੱਟੋ ਘੱਟ ਜਾਟ ਜਿਹੜੇ ਆ ਜਾਂ ਜੱਟ ਆਪਾਂ ਪੰਜਾਬੀ 'ਚ ਜੱਟ ਕਹਿ ਲੈਂਦੇ ਆ, ਬਾਕੀ ਸੂਬੇ 'ਚ ਜਾਟ ਕਹਿੰਦੇ ਆ ਜੀ, ਵੀ ਇਹਨਾਂ ਨੂੰ ਕਿਸੇ ਦਾ ਰਿਜ਼ਰਵੇਸ਼ਨ ਨਹੀਂ ਮਿਲਣਾ ਚਾਹੀਦਾ।
9 ਸੂਬਿਆਂ ਦੇ ਵਿੱਚ ਜ਼ਰੂਰ ਜਿਹੜਾ ਆ ਉਹਦੇ 'ਚ ਪੰਜਾਬ ਨਹੀਂ ਹੈ। 9 ਸੂਬਿਆਂ ਦੇ ਵਿੱਚ ਇਹਨਾਂ ਨੂੰ ਰਿਜ਼ਰਵੇਸ਼ਨ ਹਾਲੇ ਮਿਲੇਗਾ ਕਿਉਂਕਿ ਉਹ ਸਟੇਟ ਗਵਰਨਮੈਂਟ ਦੇ ਹੱਥ ਹੈ, ਪਰ ਸੈਂਟਰ ਗਵਰਨਮੈਂਟ ਦੇ ਵਿੱਚ ਨਹੀਂ ਮਿਲੇਗਾ। ਪਰ ਇਹਦਾ ਅਸਲ ਜੇ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀ ਹੈ ਤੇ ਇਹਦਾ ਅਸਰ ਸੂਬਿਆਂ 'ਚ ਵੀ ਲਾਜ਼ਮੀ ਤੌਰ ਤੇ ਹੋਏਗਾ। ਤੇ ਇਸ ਕਰਕੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਨਵੀਂ ਡਿਬੇਟ ਵੀ ਹੋਏਗੀ। ਕੈਪਟਨ ਅਮਰਿੰਦਰ ਸਿੰਘ ਜਾਟ ਮਹਾਸਭਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਦਾ ਇਹ ਡਾਇਰੈਕਸ਼ਨ ਹੈ ਇਹਦੀ ਰਿਵਿਊ ਪਟੀਸ਼ਨ ਪਾਵਾਂਗੇ ਇੱਕ ਵਾਰ ਫੇਰ ਜੀ। ਪਰ ਜਿੱਥੇ ਤੱਕ ਤੁਸੀਂ ਮੇਰੀ ਰਾਏ ਲੈਂਦੇ ਹੋ ਤਾਂ ਮੈਂ ਸਮਝਦਾ ਕਿ ਰਿਜ਼ਰਵੇਸ਼ਨ ਦਾ ਜਿਹੜਾ ਇਸ਼ੂ ਆ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਇਸ਼ੂ ਹੈ ਜੀ। ਰਿਜ਼ਰਵੇਸ਼ਨ ਘੱਟੋ ਘੱਟ ਜਾਟ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਪੋਲੀਟਿਕਸ ਯੂਪੀ ਗਵਰਨਮੈਂਟ ਨੇ ਖੇਲੀ ਸੀ ਉਹ ਇਹ ਪੋਲੀਟਿਕਸ ਕੋਈ ਬਹੁਤ ਬਿਹਤਰ ਪੋਲੀਟਿਕਸ ਨਹੀਂ ਹੈ। ਰਿਜ਼ਰਵੇਸ਼ਨ ਜਿਹੜੀ ਪਹਿਲਾਂ ਦਿੱਤੀ ਜਾ ਰਹੀ ਸੀ SC-BC ਨੂੰ, ਉਹਦੇ ਵਿੱਚ ਵੀ ਲਗਾਤਾਰ ਰਿਜ਼ਰਵੇਸ਼ਨ ਦੇ ਵਿੱਚ ਕੁਝ ਲੋਕਾਂ ਨੂੰ ਜਾਂ ਕੁਝ ਨਵੀਆਂ ਜਾਤਾਂ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ। ਜਾਤੀ ਆਧਾਰਿਤ ਜਿਹੜੀ ਰਿਜ਼ਰਵੇਸ਼ਨ ਹੈ ਇਹ ਅਲਟੀਮੇਟਲੀ ਇਹਦਾ ਜਿਹੜਾ ਐਂਡ ਹੈ ਜਾਂ ਇਹਦਾ ਸਿੱਟਾ ਆ ਉਹ ਬਹੁਤਾ ਚੰਗਾ ਨਹੀਂ ਨਿਕਲਦਾ, ਮੇਰੀ ਆਪਣੀ ਰਾਏ ਆ। ਪਰ ਜਿਹੜੀ ਰਿਜ਼ਰਵੇਸ਼ਨ ਆਜ਼ਾਦੀ ਤੋਂ ਬਾਅਦ ਨਵੀਂ ਕਹਿ ਲਓ ਵੀ ਸਾਡੀ ਡੈਮੋਕ੍ਰੇਸੀ ਸੀ ਤੇ ਜਦੋਂ 26 ਜਨਵਰੀ 1950 ਨੂੰ ਗਣਤੰਤਰ ਬਣਿਆ ਭਾਰਤ, ਉਸ ਤੋਂ ਬਾਅਦ ਨਵੀਂ ਸਰਕਾਰ ਜਿਹੜੀ ਆਈ ਉਹਨੇ ਰਿਜ਼ਰਵੇਸ਼ਨ ਲਾਗੂ ਕੀਤੀ ਸੀ ਇਸ ਹਿਸਾਬ ਦੇ ਨਾਲ ਕਿ 10 ਸਾਲ ਰਿਜ਼ਰਵੇਸ਼ਨ ਦੇਣੀ ਹੈ ਅੱਤ ਪਛੜੇ ਹੋਏ ਲੋਕਾਂ ਨੂੰ, ਜਾਤੀ ਦੇ ਤੌਰ ਤੇ ਵੀ ਜਿਹੜੇ ਪਛੜੇ ਹੋਏ ਆ ਤੇ ਆਰਥਿਕ ਤੌਰ ਤੇ ਵੀ ਜਿਹੜੇ ਪਛੜੇ ਹੋਏ ਆ ਜੀ। ਪਰ 10 ਸਾਲਾਂ ਤੱਕ ਉਹਨਾਂ ਦਾ ਸੀ ਵੀ 10 ਸਾਲਾਂ ਤੱਕ ਜਿਹੜਾ ਜੀਵਨ ਦਾ ਪੱਧਰ ਹੈ ਬਾਕੀ ਜਿਹੜੇ ਵਰਗ ਹੈ ਉਹਨਾਂ ਦੇ ਨਾਲ ਅਸੀਂ ਲੈ ਆਵਾਂਗੇ। ਪਰ ਬਦਕਿਸਮਤੀ ਭਾਰਤ ਦੇ ਲੋਕਾਂ ਦੀ ਵੀ ਉਹ 10 ਸਾਲ ਦੇ ਵਿੱਚ ਉਹ ਕੁਝ ਨਹੀਂ ਹੋ ਸਕਿਆ ਕਿਉਂਕਿ ਸਮਾਜਿਕ ਜਾਂ ਸੋਸ਼ਲ ਜਸਟਿਸ ਦੇ ਨਾਂ ਦੇ ਉੱਤੇ ਜਿਹੜੇ ਲੋਕਾਂ ਦੀ ਜ਼ਰੂਰਤ ਸੀ ਉਹ ਪੂਰੀ ਨਹੀਂ ਕੀਤੀ ਗਈ। ਤੇ 10 ਸਾਲ ਤੱਕ ਇਹ ਸਮਝ ਆ ਗਈ ਹਕੂਮਤ ਚਲਾਉਣ ਵਾਲੇ ਲੋਕਾਂ ਨੂੰ ਕਿ ਇਹ ਤਾਂ ਬੜਾ ਵੋਟਿੰਗ ਟੂਲ ਹੈ ਸਾਡੇ ਵਾਸਤੇ ਜੀ। ਰਿਜ਼ਰਵੇਸ਼ਨ ਨੂੰ ਇੱਕ ਵੋਟਿੰਗ ਟੂਲ ਦੇ ਤੌਰ ਤੇ ਯੂਜ਼ ਕਰਨ ਲੱਗ ਪਏ। ਹਰ 10 ਸਾਲ ਬਾਅਦ ਐਕਸਟੈਂਸ਼ਨ ਦੇਣ ਲੱਗ ਪਏ। ਅੱਜ 67 ਸਾਲ ਹੋ ਗਏ ਆ। ਅਸੀਂ 67 ਸਾਲਾਂ ਦੇ ਵਿੱਚ ਜਿਹਨਾਂ ਨੂੰ ਪਹਿਲਾਂ ਰਿਜ਼ਰਵੇਸ਼ਨ ਦਿੱਤੀ ਸੀ ਉਹਦੇ 8% ਜਾਂ 7% ਲੋਕਾਂ ਤੱਕ ਉਹਦਾ ਲਾਭ ਨਹੀਂ ਪਹੁੰਚਾਇਆ। ਹੁਣ ਇਹਨੂੰ ਵਿਗਿਆਨਕ ਤਰੀਕਾ ਇਹਦਾ ਅਪਣਾਉਣ ਦੀ ਜ਼ਰੂਰਤ ਹੈ। ਇਹਦਾ ਰੈਸ਼ਨਲਾਈਜੇਸ਼ਨ ਨਹੀਂ ਹੈਗਾ। ਮਿਸਾਲ ਦੇ ਤੌਰ ਤੇ ਜਿਹਨੇ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਜੇ ਇੱਕ ਪਰਿਵਾਰ ਚੋਂ ਇੱਕ ਬੱਚਾ DC ਬਣ ਗਿਆ, ਮਤਲਬ DC ਦੇ ਬੱਚਿਆਂ ਨੂੰ ਵੀ ਰਿਜ਼ਰਵੇਸ਼ਨ ਮਿਲ ਰਹੀ ਹੈ ਜੀ। ਜਿਵੇਂ ਸਵਾਲ ਉਠਾਉਣਾ ਹੋਵੇ ਤੇ ਮਾਇਆਵਤੀ ਨੂੰ ਰਿਜ਼ਰਵੇਸ਼ਨ ਦੀ ਕੀ ਲੋੜ ਹੈ? ਮੈਂ ਸਮਝਦਾ ਕਿ ਅੱਜ ਕਰਨ ਦੀ ਜ਼ਰੂਰਤ ਇਹ ਹੈ ਕਿ ਸੋਸ਼ਲ ਜਸਟਿਸ ਬੜਾ ਇੰਪੋਰਟੈਂਟ ਹੈ, ਪਰ ਰਿਜ਼ਰਵੇਸ਼ਨ ਜਿਹੜੀ ਹੈ ਜਿਹਨਾਂ ਲੋਕਾਂ ਨੂੰ ਉਸ ਜ਼ਾਤ ਦੇ ਵਿੱਚ ਜਾਂ ਉਸ ਪਛੜੇ ਵਰਗ ਦੇ ਵਿੱਚ ਹਾਲੇ ਤੱਕ ਲਾਭ ਨਹੀਂ ਮਿਲੇ ਉਹਨਾਂ ਨੂੰ ਤਾਂ ਲਾਭ ਮਿਲੇ। ਜਿਹੜੇ ਪਰਿਵਾਰ ਇਹ ਲਾਭ ਲੈ ਚੁੱਕੇ ਉਹਨਾਂ ਦੇ ਅਗਲੇ ਬੱਚੇ ਜਿਹੜੇ ਉਹਨਾਂ ਨੂੰ ਇਹ ਲਾਭ ਨਹੀਂ ਮਿਲਣਾ ਚਾਹੀਦਾ। ਇੱਦਾਂ ਦਾ ਕੋਈ ਵਿਗਿਆਨਕ ਨਜ਼ਰੀਆ ਜਿਹੜਾ ਆ ਅਪਣਾਉਣ ਦੀ ਜ਼ਰੂਰਤ ਹੈ, ਨਾ ਕਿ ਨਵੇਂ ਲੋਕਾਂ ਨੂੰ ਹੋਰ ਰਿਜ਼ਰਵੇਸ਼ਨ ਦੇ ਨਾਂ ਤੇ ਉੱਤੇ ਜਿਹੜੀ ਹੁਣ 60% ਤੱਕ ਤਾਂ ਰਿਜ਼ਰਵੇਸ਼ਨ ਹੀ ਹੈ ਜੀ। ਫਿਰ ਦਿਮਾਗ ਕਿੱਥੇ ਜਾਣਗੇ? ਲੋੜ ਆਰਥਿਕ ਆਧਾਰ ਜਿਹੜਾ ਆ ਉਹ ਬੜਾ ਇੰਪੋਰਟੈਂਟ ਹੋਣਾ ਚਾਹੀਦਾ ਹੈ, ਪਰ ਨਾਲ ਦੀ ਨਾਲ ਜਿਹੜਾ ਸਮਾਜਿਕ ਤੌਰ ਦੇ ਉੱਤੇ ਕੱਟੇ ਹੋਏ ਲੋਕ ਹੈ ਉਹਨਾਂ 'ਚ ਵੀ ਜਿਹਨਾਂ ਲੋਕਾਂ ਨੂੰ ਹਾਲੇ ਤੱਕ ਰਿਜ਼ਰਵੇਸ਼ਨ ਦੇ ਲਾਭ ਨਹੀਂ ਮਿਲੇ ਉਹਨਾਂ ਨੂੰ ਲਾਭ ਦੇਣੇ ਚਾਹੀਦੇ। ਜਿਹੜੇ ਲਾਭ ਲੈ ਚੁੱਕੇ ਆ ਉਹਨਾਂ ਦੇ ਅਗਲੇ ਗਾਂ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸਗੋਂ ਇਹਦੇ ਤੋਂ ਵਾਂਝੇ ਕਰਨ ਦੀ ਜ਼ਰੂਰਤ ਹੈ। ਮੇਰੀ ਇਸ ਮੁੱਦੇ ਦੇ ਉੱਤੇ ਇਸ ਕਿਸਮ ਦੀ ਰਾਏ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ 23 ਤਰੀਕ ਨੂੰ ਜਿਹੜੇ ਆ ਪੰਜਾਬ ਦੀ ਫੇਰੀ ਤੇ ਆ ਰਹੇ ਨੇ, ਕਿੱਦਾਂ ਦੀਆਂ ਜਿਹੜੀਆਂ ਆਪਸ ਦੇ ਵਿੱਚ ਚੱਲ ਰਿਹਾ ਉਹਨਾਂ ਨੇ ਆਉਣਾ ਹੈ ਜੀ ਤੇ ਖਟਕੜਾਂ ਜੀ ਸਦਕੇ ਆਉਣ। ਪਰ ਮੈਂ ਸਮਝਦਾ ਕਿ ਸ਼ਹੀਦ ਆਜ਼ਮ ਸਰ ਭਗਤ ਸਿੰਘ ਨੂੰ ਹਰ ਰਾਜਨੀਤੀ ਨੇ ਆਪਣੇ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਡੀ ਬਦਕਿਸਮਤੀ ਹੈ ਕਿ ਸ਼ਹੀਦ ਆਜ਼ਮ ਸਰ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਆ, ਜਿਹੜੀ ਉਹਦੀ ਆਈਡੀਓਲੋਜੀ ਹੈ, ਜਿਹਨੂੰ ਉਹ ਆਇਡੈਂਟੀਫਾਈ ਕਰਦੇ ਆ, ਉਹਦੇ ਪ੍ਰੈਕਟੀਕਲੀ ਉਹਦੇ ਵਿਰੋਧ ਭੁਗਤਣ ਵਾਲੀਆਂ ਤਾਕਤਾਂ ਜਿਹੜੀਆਂ ਆ ਉਹ ਵੀ ਭਗਤ ਸਿੰਘ ਦਾ ਨਾਂ ਲੈਂਦੀ ਹੈ ਜੀ। ਜਿਹੜੀ ਭਗਤ ਸਿੰਘ ਨੂੰ ਰਾਜਨੀਤੀ ਨੇ ਇੱਕ ਕਿਸਮ ਦਾ ਅਗਵਾ ਕਰ ਲਿਆ। ਭਗਤ ਸਿੰਘ ਨੂੰ ਭਗਤ ਸਿੰਘ ਨਹੀਂ ਰਹਿਣ ਦਿੱਤਾ ਗਿਆ। ਨਰਿੰਦਰ ਮੋਦੀ ਹੋਰਾਂ ਦਾ ਭਗਤ ਸਿੰਘ ਦੇ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ ਜੀ। ਸੋ ਨਰਿੰਦਰ ਮੋਦੀ ਐਜ਼ ਏ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਉਹ ਸ਼ਰਧਾ ਦੇ ਫੁੱਲ ਭੇਟ ਕਰਨਗੇ ਆ ਕੇ ਜੀ 23 ਤਰੀਕ ਨੂੰ ਖਟਕੜ ਕਲਾਂ ਦੇ ਵਿੱਚ ਕਰਨ ਜੀ ਸਦਕੇ ਕਰਨ। ਪਰ ਭਗਤ ਸਿੰਘ ਦੀ ਰਾਜਨੀਤੀ ਦੇ ਨਾਲ ਉਹਨਾਂ ਦਾ ਕੋਈ ਦੂਰ ਦਾ ਵਾਸਤਾ ਨਹੀਂ ਹੈ। ਭਗਤ ਸਿੰਘ ਇੱਕ ਆਈਕੋਨ ਬਣ ਚੁੱਕੇ ਹੈ ਤੇ ਭਗਤ ਸਿੰਘ ਨੂੰ ਐਕਸਪਲੋਇਟ ਕੀਤਾ ਜਾ ਰਿਹਾ। ਭਗਤ ਸਿੰਘ ਨੂੰ ਸਿੰਬਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਤੇ ਭਗਤ ਸਿੰਘ ਨੂੰ ਹਰ ਜਿਹੜੀ ਪੋਲੀਟੀਕਲ ਜਿਹੜੀ ਧਿਰ ਹੈ
ਉਹ ਕਿਉਂਕਿ ਲੋਕਾਂ ਦੇ ਵਿੱਚ ਭਾਰਤ ਦੀ ਜਵਾਨੀ ਦੇ ਵਿੱਚ ਭਗਤ ਸਿੰਘ ਜਿਹੜੇ ਇੱਕ ਬਹੁਤ ਜ਼ਿਆਦਾ ਪਪੂਲਰ ਇੱਕ ਬਣ ਚੁੱਕੇ ਆ, ਇੱਕ ਸਿੰਬਲ ਦੇ ਤੌਰ ਦੇ ਉੱਤੇ, ਜਿੱਦਾਂ ਦੁਨੀਆ ਭਰ ਦੇ ਨੌਜਵਾਨਾਂ ਵਾਸਤੇ ਚੀ ਗਵੇਰਾ ਇੱਕ ਨਾਇਕ ਦੇ ਤੌਰ ਤੇ ਉੱਭਰ ਕੇ ਆਉਂਦੇ ਆ, ਤੇ ਹਿੰਦੁਸਤਾਨੀ ਨੌਜਵਾਨ ਵਾਸਤੇ ਭਗਤ ਸਿੰਘ ਇੱਕ ਨਾਇਕ ਹੈ। ਇਸ ਨਾਇਕ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਜਿਹੜੀ ਹੋਈ, ਇਸ ਨਾਇਕ ਨੂੰ ਹਰ ਤਰ੍ਹਾਂ ਦੀ ਰਾਜਨੀਤੀ ਨੇ, ਹਰ ਰੰਗ ਦੀ ਰਾਜਨੀਤੀ ਨੇ ਭਾਰਤ ਵਿੱਚ ਵਰਤਿਆ, ਤੇ ਇਹ ਚੈਲੰਜ ਆ ਇੱਕ ਕਿਸਮ ਦਾ ਉਸ ਆਈਡੀਓਲੋਜੀ ਨੂੰ ਅਪਣਾਏ ਹੋਏ ਜਿਹੜੇ ਲੋਕ ਆ ਉਹਨਾਂ ਵਾਸਤੇ, ਕਿ ਭਗਤ ਸਿੰਘ ਦਾ ਜਿਹੜਾ ਟੋਟਲ ਜਿਹੜਾ ਸੁਪਨਾ ਆ ਉਹਨੂੰ ਇਹ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਹੁਕੂਮਤ ਕਰ ਰਹੀਆਂ ਦੇਸ਼ ਦੇ ਉੱਤੇ ਜਾਂ ਕਰਦੀਆਂ ਆਈਆਂ, ਉਹਨਾਂ ਦੇ ਉਹ ਸਾਰੇ ਸੁਪਨੇ ਨੂੰ ਜਿਹੜਾ ਆ ਖੇਰੂ ਕਰ ਦਿੱਤਾ ਹੈ। ਤੇ ਇਹ ਸੁਪਨੇ ਨੂੰ ਵਾਪਸ ਕਿੱਦਾਂ ਲੈ ਕੇ ਆਉਣਾ ਤੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੇ ਜਿਹੜੇ ਯਤਨ ਕਿਵੇਂ ਹੋਣਗੇ, ਇਹ ਆਪਣੇ ਆਪ 'ਚ ਇੱਕ ਵੱਡਾ ਚੈਲੰਜ ਹੈ। ਜੀ ਤੇ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਪਿੱਛੇ ਕੀ ਸੱਚਾਈ ਆ ਉਹ ਸਾਡੇ ਨਾਲ ਆ ਕੇ ਸਾਂਝੀ ਕੀਤੀ। ਤੁਹਾਡਾ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ, ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਪਿਆਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਸੋ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।